ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਬੇਕਰਸ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੋ ਸੰਘਰਸ਼ ਚੱਲ ਰਿਹਾ ਆ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ, ਕੀ ਚੱਲ ਰਿਹਾ? ਕੋਈ ਡਾਇਲਾਗ ਚੱਲ ਰਹੀ ਹੈ? ਨਹੀਂ ਜੀ, ਇਸ ਵੇਲੇ ਤਾਂ ਤੁਸੀਂ ਇਹ ਕਹਿ ਲਓ ਕਿ ਡੈਡਲਾਕ ਜਾਰੀ ਹੈ। ਜਿਵੇਂ ਜਿਹੜੀ ਚਿੱਠੀ ਭੇਜੀ ਗਈ ਸੀ, ਉਹ ਇਸ ਪੱਖੋਂ ਜਿਹੜੀ ਚਿੱਠੀ ਉਹ ਗੋਲ ਮੋੜ ਹੈ ਜਾਂ ਖਤਰਨਾਕ ਹੈ ਕਿ ਸਰਕਾਰ ਨੇ ਨਾ ਉਹਦੇ ਉੱਤੇ ਕੋਈ ਤਰੀਕ ਦਿੱਤੀ, ਨਾ ਸਥਾਨ ਤੇ ਨਾ ਏਜੰਡਾ। ਜਦੋਂ ਇਹੀ ਨਹੀਂ ਪਤਾ ਕਿ ਇਹ ਮੀਟਿੰਗ ਕਿੱਥੇ ਹੋਣੀ ਹੈ, ਕਦੋਂ ਹੋਣੀ ਹੈ ਤੇ ਕਾਹਦੇ ਬਾਰੇ ਹੋਣੀ, ਫਿਰ ਕਿਸਾਨ ਉਹਨੂੰ ਮੀਟਿੰਗ ਦੇ ਸੱਦੇ ਨੂੰ ਆਪ ਤਰੀਕ ਭਰ ਕੇ ਕਿਵੇਂ ਭੇਜ ਸਕਦੇ? ਕਿਸੇ ਵੀ ਹਾਲਤ ਦੇ ਵਿੱਚ ਨਹੀਂ ਸੀ ਭੇਜ ਸਕਦੇ ਤੇ ਨਾ ਕਿਸਾਨਾਂ ਨੇ ਜਿਹੜਾ ਦੀ ਉਹ ਭੇਜੀ। ਔਰ ਇਹ ਗੱਲ ਜਿਹੜੀ ਦੀ ਕਹੀ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਅੱਗ ਨਾਲ ਖੇਡ ਰਹੀ ਹੈ। ਇਹ ਵੀ ਕਿਹਾ ਕਿ ਅੰਦੋਲਨ ਨੂੰ ਹਲਕੇ ਦੇ ਵਿੱਚ ਲੈ ਰਹੀ ਆ ਸਰਕਾਰ। ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਅਸੀਂ ਇਹ ਜਿਹੜਾ ਸੱਦਾ ਸੀਗਾ ਅਜੀਬੋ ਗਰੀਬ ਜਿਹਾ, ਇਹਨੂੰ ਅਸੀਂ ਖਾਰਜ ਕਰਨੇ ਆ ਮੁੱਢੋਂ ਸਿੱਧੋਂ। ਵੀ ਜਦੋਂ ਇਹੀ ਨਹੀਂ ਤੈਅ ਕਿ ਏਜੰਡਾ ਕੀ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਸਰਕਾਰ ਦੀ ਗੱਲ ਸੀ, ਸਰਕਾਰ ਇਸ ਗੱਲ ਦੇ ਉੱਤੇ ਬੈਠੀ ਆ ਕਿ ਇਹਦੇ ਵਿੱਚ ਜਿਹੜੀਆਂ ਚੇਂਜਸ ਉਹ ਕਰ ਦੂਗੀ। ਚੇਂਜਸ ਕਿਸਾਨ ਕਹਿੰਦੇ ਸਾਨੂੰ ਮਨਜ਼ੂਰ ਜਿਹੜੀਆਂ ਉਹ ਨਹੀਂ ਗਈਆਂ। ਇਹ ਵੀ ਕਿਹਾ ਕਿ ਗੱਲਬਾਤ ਤੋਂ ਨਹੀਂ ਭੱਜਦੇ, ਪਰ ਗੱਲਬਾਤ ਕਿਸੇ ਠੋਸ ਏਜੰਡੇ ਦੇ ਉੱਤੇ ਹੋਊਗੀ ਔਰ ਉਹ ਏਜੰਡਾ ਸਰਕਾਰ ਨੇ ਤੈਅ ਕਰਨਾ, ਨਾ ਕਿ ਕਿਸਾਨਾਂ ਨੇ। ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਅਸੀਂ ਬੜੇ ਸਪਸ਼ਟ ਰੂਪ ਦੇ ਵਿੱਚ ਕਹਿ ਚੁੱਕੇ ਹੋਏ ਹਾਂ ਕਿ ਤਿੰਨੇ ਖੇਤੀ ਕਾਨੂੰਨ, ਇੱਕ ਜਿਹੜਾ ਆਰਡੀਨੈਂਸ ਤੇ ਇੱਕ ਬਿੱਲ ਜਿਹੜਾ ਅਜੇ ਕਾਨੂੰਨ ਬਣਨਾ ਬਿਜਲੀ ਵਾਸਤੇ, ਇਹ ਰੱਦ ਕੀਤੇ ਜਾਣ, ਫਿਰ ਉਹ ਗੱਲਬਾਤ ਦੇ ਵਾਸਤੇ ਜਿਹੜਾ ਉਹ ਟੇਬਲ ਦੇ ਉੱਤੇ ਆਉਣਗੇ। ਇਹ ਵੀ ਜਿਹੜਾ ਜੀ ਕਿਸਾਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਇਸ ਵੇਲੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਉਹਨਾਂ ਦੇ ਬੱਚੇ ਸੁਰੱਖਿਆ ਘੇਰਾ ਬਣਾਉਂਦੇ ਨੇ ਔਰ ਸਰਹੱਦਾਂ ਦੇ ਉੱਤੇ ਤਾਇਨਾਤ ਜਿਹੜੇ ਉਹਨਾਂ ਦੇ ਪੁੱਤ ਨੇ, ਉਹਨਾਂ ਦਾ ਮਨੋਬਲ ਡਿੱਗ ਰਿਹਾ ਕਿਉਂਕਿ ਉਹਨਾਂ ਦੇ ਪਿਓ ਦਾਦੇ ਸੜਕਾਂ ਦੇ ਉੱਤੇ ਬੈਠੇ ਆ। ਇਹ ਵੀ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਕਹਿੰਦੇ ਹਾਂ ਕਿ ਉਹ ਅੱਗ ਦੇ ਨਾਲ ਨਾ ਖੇਡੇ। ਕਿਸਾਨ ਜੇ ਸੜਕਾਂ ਤੇ ਆਇਆ ਤਾਂ ਉਹਦੀਆਂ ਮੰਗਾਂ ਨੂੰ ਸਨਮਾਨ ਤਰੀਕੇ ਦੇ ਨਾਲ ਜਿਹੜਾ ਉਹ ਮੰਨਿਆ ਜਾਵੇ। ਨੇਤਾਵਾਂ ਨੇ ਇਹ ਵੀ ਗੱਲ ਜਿਹੜੀ ਵੀ ਕਹੀ ਕਿ ਕਿਸਾਨਾਂ ਦੀਆਂ ਅਸੀਂ ਸਰਕਾਰ ਗੁੰਮਰਾਹ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੀਆਂ ਗੱਲਾਂ ਸਾਰੀਆਂ ਮੰਨ ਲਈਆਂ ਨੇ। ਕਿਸਾਨ ਕਦੀ ਵੀ ਗੱਲਬਾਤ ਲਈ ਮਨਾ ਨਹੀਂ ਕਰ ਰਹੇ, ਪਰ ਸਰਕਾਰ ਅਸਲ ਮੁੱਦੇ ਦੇ ਉੱਤੇ ਜਿਹੜਾ ਉਹ ਗੱਲ ਕਰੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਦੇ ਦੌਰਾਨ ਉਹ ਅੰਦੋਲਨ ਨੂੰ ਤਿੱਖਾ ਜਿਹੜਾ ਉਹ ਕਰਨ ਦੇ ਵਾਸਤੇ, ਹੋਰ ਜ਼ਿਆਦਾ ਸਰਕਾਰ ਦੇ ਜਿਹੜਾ ਵਿਰੋਧ ਕਰਨ ਦੇ ਵਾਸਤੇ ਨਵੇਂ ਪ੍ਰੋਗਰਾਮ ਜਿਹੜੇ ਉਹ ਉਲੀਕਣਗੇ। ਹੁਣ ਵੈਸੇ ਜਿਹੜਾ ਇਸ ਵੇਲੇ ਇੱਥੇ ਜਿਹੜਾ ਸੰਭੂ ਬਾਰਡਰ ਹੈ ਤੇ ਇਹਦੇ ਨਾਲ ਨਾਲ ਟਿੱਕਰੀ ਬਾਰਡਰ ਹੈ ਤੇ ਗਾਜੀਪੁਰ ਬਾਰਡਰ ਹੈ, ਇਹਨਾਂ ਸਾਰੇ ਜਗ੍ਹਾ ਦੇ ਉੱਤੇ 26-27 ਤਰੀਕ ਨੂੰ ਵੱਡੇ ਪ੍ਰੋਗਰਾਮ ਹੋਣਗੇ ਜਿਹੜੇ ਕਿ ਸ਼ਹੀਦੀ ਦਿਵਸ ਜਿਹੜੇ ਮਨਾਏ ਜਾਂਦੇ ਛੋਟੇ ਸਾਹਿਬਜ਼ਾਦਿਆਂ ਦੇ ਸਭਾ ਦੇ ਰੂਪ ਦੇ ਵਿੱਚ ਇੱਥੇ ਹੁੰਦੇ ਆ। ਪਰ ਇਸ ਵਾਰੀ ਕਿਸਾਨਾਂ ਨੇ ਇਹ ਸੱਦਾ ਦਿੱਤਾ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੋ ਇਹਨਾਂ ਸਰਹੱਦਾਂ ਦੇ ਉੱਤੇ। ਤੇ ਤੁਸੀਂ ਹਾਈਵੇ ਦੇ ਉੱਤੇ ਜਦੋਂ ਜਾਂਦੇ ਹੋ, ਜਿਹੜੀ ਮੇਨ ਚੀਜ਼ ਤੁਹਾਨੂੰ ਅਟਰੈਕਟ ਜਿਹੜਾ ਉਹ ਕਰਦੀ ਕਿ ਹਰ ਦੂਸਰਾ ਜਾਂ ਤੀਸਰਾ ਵਹੀਕਲ ਜਿਹੜਾ ਉਹ ਤੁਹਾਨੂੰ ਕਿਸਾਨ ਝੰਡੇ ਵਾਲਾ ਦਿਸਦਾ। ਇਉਂ ਲੱਗਦਾ ਜਿਵੇਂ ਪੰਜਾਬ ਤੇ ਹਰਿਆਣਾ ਸਾਰੇ ਦੇ ਸਾਰੇ ਜਿਹੜੇ ਆ ਉਹ ਸਰਹੱਦਾਂ ਵੱਲ ਨੂੰ ਤੁਰੇ ਜਾ ਰਹੇ ਹੋ। ਇੱਥੋਂ ਤੱਕ ਸਿੰਘੂ ਬਾਰਡਰ ਦੀ ਗੱਲ ਆ, ਉਹਦੇ ਉੱਤੇ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਦਾ ਕਾਫਲਾ ਏਡਾ ਲੰਮਾ ਹੋ ਗਿਆ ਕਿ ਉਹ ਲਗਭਗ ਜਿਹੜਾ ਜੀ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਮੂਰਥਲ ਤੱਕ। ਐਡਾ ਲੰਬਾ ਇਹ ਕਾਫਲਾ ਹੋ ਗਿਆ, ਕਈ ਕਿਲੋਮੀਟਰਾਂ ਤੱਕ ਫੈਲਿਆ। ਔਰ ਜਿਹੜੇ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜਿਹੜੀ ਲੱਕੜ ਹੈ ਉਹ ਟਰੱਕਾਂ ਦੇ ਟਰੱਕ ਲੱਕੜ, ਟਰਾਲੀਆਂ ਦੀਆਂ ਟਰਾਲੀਆਂ ਲੱਕੜ ਦੀਆਂ ਜਿਹੜੀਆਂ ਉਹ ਭਰੀਆਂ ਉੱਥੇ ਸਰਹੱਦ ਦੇ ਉੱਤੇ ਲੱਗੀਆਂ ਖੜੀਆਂ ਨੇ। ਜੇ ਤੁਸੀਂ ਬਾਲਣ ਲੱਗ ਜਾਓ ਤੇ 6 ਮਹੀਨੇ ਦਾ ਤਾਂ ਬਾਲਣ ਸਰਹੱਦ ਦੇ ਉੱਤੇ ਤਕਰੀਬਨ ਪਿਆ। ਜਿੱਡੀ ਵੱਡੀ ਤਿਆਰੀ ਦੀ ਜਾਂ ਜਿੰਨਾ ਸਮਾਨ ਉੱਥੇ ਸਰਹੱਦਾਂ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਿਆ ਹੈ। ਬਿਲਕੁਲ ਜੀ, ਲੱਗਦਾ ਨਹੀਂ ਕਿ ਆਉਂਦੇ ਆ।
ਅੱਗੇ ਗੱਲ ਕਰਦੇ ਹਾਂ ਕੇਂਦਰ ਵੱਲੋਂ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਭਰਮਾਉਣ ਦੇ ਯਤਨ। ਦੇਖੋ, ਜਿਹੜੀਆਂ ਗੱਲਾਂ ਕਦੀ ਤਾਂ ਕੱਛ 'ਚ ਜਾ ਕੇ ਮਿਲ ਰਹੇ ਨੇ, ਕਦੇ ਜਿਹੜੇ ਮੱਧ ਪ੍ਰਦੇਸ਼ ਦੇ ਕਿਸਾਨ ਨੇ ਉਹਨਾਂ ਦੇ ਨਾਲ ਗੱਲ ਕਰ ਰਹੇ ਨੇ ਪ੍ਰਧਾਨ ਮੰਤਰੀ। ਕੱਲ ਨੂੰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ, ਕਿਉਂਕਿ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਉਹ ਬਹੁਤ ਸਖਤੀ ਕਰ ਰਹੀ ਹੈ। ਮੈਂ ਕੱਲ ਵੀ ਗਾਜੀਪੁਰ ਜਿਹੜਾ ਜੀ ਗਿਆ ਸੀਗਾ, ਜਿਹੜੇ ਰਸਤੇ ਦੇ ਵਿੱਚ ਪੁਲਿਸ ਨੇ ਹਾਈਵੇ ਦੇ ਉੱਤੇ ਵੀ ਜਿਹੜੇ ਨਾਕੇ ਲਾਏ ਹੋਏ ਨੇ, ਵਹੀਕਲ ਨੰਬਰ, ਨਾਮ, ਕਿੱਥੋਂ ਆਏ ਹੋ, ਕੀ ਕਰਨ ਜਾਣਾ, ਉੱਥੇ ਕਿਉਂ, ਹਰ ਇੱਕ ਦੀ ਜਿਹੜੀ ਆ ਜੀ ਉਹ ਪੁੱਛਗਿੱਛ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਉੱਥੇ ਗੱਲਬਾਤ ਕੀਤੀ। ਉਹ ਇਹ ਕਹਿੰਦੇ ਆ ਕਿ ਸਾਡੇ ਘਰਾਂ ਦੇ ਵਿੱਚ ਲਗਾਤਾਰ ਪੁਲਿਸ ਜਾ ਰਹੀ ਹੈ ਔਰ ਦਬਾਅ ਬਣਾ ਰਹੀ ਹੈ। ਜਿਹੜਾ ਲਾਠੀ ਚਾਰਜ ਵੀ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਕੁਝ ਥਾਵਾਂ ਦੇ ਉੱਤੇ, ਥਾਂ ਦੇ ਉੱਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੋਕਿਆ ਹੋਇਆ ਜਬਰੀ ਕਿ ਉਹ ਦਿੱਲੀ ਵੱਲ ਨੂੰ ਨਾ ਜਾਣ। ਇਹ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਿੱਚ ਰੋਹ ਜਿਹੜਾ ਉਹ ਬਹੁਤ ਵੱਡਾ ਹੁੰਦਾ ਤੁਰਿਆ ਜਿਹੜਾ ਦੀ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ 26 ਤਰੀਕ ਨੂੰ ਵੱਡੇ ਕਾਫਲੇ ਜਿਹੜੇ ਨੇ ਉਹ ਇੱਧਰ ਗਾਜੀਪੁਰ ਸਰਹੱਦ ਵਾਲੇ ਪਾਸੇ ਨੂੰ ਉੱਤਰ ਪ੍ਰਦੇਸ਼ ਤੋਂ ਆਉਣਗੇ। ਉਹਨੂੰ ਰੋਕਣ ਦੇ ਵਾਸਤੇ ਇੱਕ ਪਾਸੇ ਤਾਂ ਜਿਹੜੀ ਯੋਗੀ ਸਰਕਾਰ ਹੈ ਉਹ ਸਖਤੀ ਕਰ ਰਹੀ ਹੈ ਪੁਲਿਸ ਦੀ, ਦੂਜੇ ਪਾਸੇ ਜਿਹੜਾ ਜੀ ਉਹ ਭਰਮਾਉਣ ਦੇ ਯਤਨ ਵੀ ਜਾਰੀ ਨੇ। ਅੱਜ ਕੇਂਦਰ ਦੀ ਸਰਕਾਰ ਨੇ ਜਿਹੜੇ ਉਹ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਛਪਵਾਏ ਆ, ਜਿਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਉਹ ਕਿਸਾਨ ਹਮਾਇਤੀ ਹੈ ਤੇ ਕਿਸਾਨਾਂ ਨੂੰ ਬਹੁਤ ਵੱਡੀਆਂ ਛੋਟਾਂ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਦੇ ਰਹੀ ਹੈ। ਇਹਨਾਂ ਇਸ਼ਤਿਹਾਰਾਂ ਦੇ ਮੁਤਾਬਕ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਜਯੰਤੀ ਆ, ਉਹਦੇ ਮੌਕੇ ਦੇ ਉੱਤੇ ਅਸੀਂ ਪ੍ਰਧਾਨ ਮੰਤਰੀ ਕਿਸਾਨ ਦੇ ਤਹਿਤ 9 ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਦੇ ਵਿੱਚ 18,000 ਕਰੋੜ ਰੁਪਈਏ ਦੀ ਰਾਸ਼ੀ ਸਿੱਧੀ ਜਮ੍ਹਾਂ ਜਿਹੜੀ ਆ ਉਹ ਕਰਵਾਉਣੀ ਹੈ। ਇਹ ਜਿਹੜਾ ਇਹ ਕਿਹਾ ਗਿਆ ਕਿ 2,000 ਜਿਹੜਾ ਰੁਪਈਆ ਉਹ ਕਿਸਾਨ ਖਾਤੇ 'ਚ ਆਊਗਾ ਔਰ ਇਹ 3 ਕਿਸ਼ਤਾਂ ਸਰਕਾਰ ਇਹ ਕਹਿ ਰਹੀ ਹੈ ਇਹਨਾਂ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਕਿ ਉਹ ਸਾਲ ਦੇ ਵਿੱਚ ਦਿੰਦੀ ਹੈ। ਬਣਿਆ ਜੀ 6,000 ਰੁਪਈਆ। 6,000 ਰੁਪਈਏ ਦਾ ਕੀ ਆਉਂਦਾ ਇਹ ਕਿਸਾਨ ਨੂੰ ਨਾ ਸਮਝ ਹੈ, ਨਾ ਉਹ ਜਿਹੜਾ ਜੀ ਉਹ ਸਮਝਣਾ ਚਾਹੁੰਦੀ ਹੈ। ਇਹਦੇ ਵਿੱਚ ਜਿਹੜੇ ਕੁਝ ਕਿਸਾਨ ਨੇ ਉਹਨਾਂ ਦੇ ਉਹ ਪਤਾ ਨਹੀਂ ਕਿੱਥੋਂ ਵੈਸੇ ਉਹ ਕਿਸਾਨ ਫੜੇ ਹੋਣਗੇ, ਉੱਦਾਂ ਦੇ ਹੋਣਗੇ ਨਕਲੀ ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਆ। ਉਹਦੇ ਵਿੱਚ ਕੋਈ ਹਰਿਆਣੇ ਦਾ ਜਿਹੜਾ ਕਿਸਾਨ ਹੈ ਉਹ ਛਾਪਿਆ ਹੋਇਆ, ਉਹ ਕਹਿੰਦਾ ਕਿ ਇਹ ਪੈਸੇ ਬੜੇ ਸਮੇਂ ਤੇ ਆ ਰਹੇ, ਜਿਹੜੀਆਂ ਕਿਸ਼ਤਾਂ ਤਿੰਨੇ, ਤੇ ਮੈਨੂੰ ਇਹਦਾ ਬਹੁਤ ਫਾਇਦਾ ਹੋ ਰਿਹਾ ਔਰ ਮੈਂ ਕਹਿੰਦਾ ਸਮੇਂ ਦੇ ਉੱਤੇ ਬੀਜ ਤੇ ਖਾਦ ਜਿਹੜੀ ਉਹ ਖਰੀਦ ਲੈਂਦਾ। ਹੁਣ 2,000 ਰੁਪਈਏ ਦੇ ਨਾਲ ਕਿਹੜਾ ਬੀਜ ਆਉਂਦਾ ਹੈ ਤੇ ਕਿਹੜੀ ਖਾਦ ਆਉਂਦੀ ਹੈ ਇਹ ਨਕਲੀ ਕਿਸਾਨ ਹੀ ਕੋਈ ਜਿਹੜਾ ਜੀ ਉਹ ਦੱਸ ਸਕਦਾ। ਫਿਰ ਮੱਧ ਪ੍ਰਦੇਸ਼ ਦੇ ਕਿਸਾਨ ਦਾ ਜਿਹੜਾ ਜੀ ਉਹ ਲਾਇਆ ਹੋਇਆ ਕਿ ਹੁਣ ਮੈਨੂੰ ਕਿਸੇ ਦੇ ਮੂਹਰੇ ਹੱਥ ਨਹੀਂ ਅੱਡਣੇ ਪੈਂਦੇ ਕਿਉਂਕਿ 2,000 ਰੁਪਈਆ ਜਿਹੜਾ ਉਹਦੇ ਖਾਤੇ ਦੇ ਵਿੱਚ 4 ਮਹੀਨਿਆਂ ਤੋਂ ਬਾਅਦ ਆ ਜਾਂਦਾ। ਜੇ 4 ਮਹੀਨੇ ਜਿਹੜਾ ਲਾਈਏ 2,000 ਰੁਪਈਆ ਜਿਹੜਾ ਜੀ ਉਹ ਲਗਭਗ 800 ਰੁਪਈਆ, 800 ਤੋਂ ਵੀ ਘੱਟ ਜਿਹੜਾ ਜੀ ਉਹ ਬਣਿਆ ਮਹੀਨੇ ਦਾ। ਜਿਹੜਾ ਉਹਦੇ ਨਾਲ ਕੀ ਲਿਆਂਦਾ ਜਾ ਸਕਦਾ ਹੈ ਕਿ ਆਟੇ ਦਾ ਕੋਈ ਜਿਹੜੇ ਜੀ ਉਹ ਬੈਗ ਲਿਆਂਦੇ ਜਾ ਸਕਦੇ ਨੇ। ਚਲੋ ਕਿਸਾਨ ਦੀ ਕਣਕ ਘਰ ਦੀ ਹੋਊਗੀ, ਬਾਕੀ ਸਮਾਨ ਦੇ ਵਾਸਤੇ ਕੀ ਲਿਆਂਦਾ ਜਾ ਸਕਦਾ ਉਹਦੇ ਨਾਲ 700-800 ਰੁਪਈਏ ਦੇ ਨਾਲ। ਕਿਸਾਨ ਜਿਹੜੇ ਉਹ ਵੱਡੇ ਰਕਮ ਜਿਹੜੀ ਹੈ ਜੀ ਉਹ ਇਸ ਨੂੰ ਦੱਸੀ ਹੈ ਕਿ 18,000 ਕਰੋੜ ਰੁਪਈਆ ਅਸੀਂ ਖਾਤਿਆਂ ਦੇ ਵਿੱਚ ਜਿਹੜਾ ਜੀ ਉਹ ਪਾ ਲੈਣਾ। ਇਹ ਭਰਮਾਉਣ ਦੇ ਵਾਸਤੇ ਯਤਨ ਨੇ ਕਿਸਾਨਾਂ ਨੂੰ ਉਸ ਮੌਕੇ ਦੇ ਉੱਤੇ ਜਦੋਂ ਕਿ ਕਿਸਾਨ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਆ ਕੇ ਬੈਠਾ, ਉਹਨਾਂ ਦੇ ਨਾਲ ਕੋਈ ਸੰਵਾਦ ਕਰਨ ਦੀ ਜਗ੍ਹਾ ਦੇ ਉੱਤੇ ਜਿਹੜਾ ਸੰਵਾਦ ਕੀਤਾ ਜਾ ਰਿਹਾ ਉਹ ਵੀਡੀਓ ਦੇ ਰਾਹੀਂ ਹੀ ਕੀਤਾ ਜਾ ਰਿਹਾ ਜਾਂ ਮਨ ਕੀ ਬਾਤ ਕਰਕੇ ਜਿਹੜਾ ਉਹ ਕੀਤਾ ਜਾ ਰਿਹਾ। ਕਿਸਾਨਾਂ ਦੇ ਨਾਲ ਮਨ ਕੀ ਬਾਤ ਕਰਨ ਦੇ ਵਾਸਤੇ ਡਾਇਰੈਕਟਲੀ ਤੌਰ ਦੇ ਉੱਤੇ ਸਰਕਾਰ ਜਿਹੜੀ ਜੀ ਉਹ ਤਿਆਰ ਨਹੀਂ। ਇਹ ਭਰਮਾਉਣ ਦੇ ਜਿਹੜੇ ਜੀ ਉਹ ਯਤਨ ਨੇ। ਕਿੰਨੇ ਕੁ ਕਿਸਾਨ ਜਿਹੜੇ ਜੀ ਉਹ ਭਰਮਾਏ ਜਾ ਸਕਣਗੇ 2,000 ਰੁਪਈਆ ਦੇ ਕੇ, ਇਹ ਆਉਂਦੇ ਦਿਨਾਂ ਨੇ ਜਿਹੜਾ ਜੀ ਉਹ ਦੱਸ ਹੀ ਦੇਣਾ। ਖਾਸ ਤੌਰ ਦੇ ਉੱਤੇ ਇਸ ਹਫ਼ਤੇ ਤੋਂ ਅੱਜ 26-27 ਦੇ ਨੇੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇਹਨਾਂ ਸਰਹੱਦਾਂ ਦੇ ਉੱਤੇ ਜਾਣੇ ਨੇ। ਖਾਸ ਤੌਰ ਦੇ ਉੱਤੇ ਜੇ ਗਾਜੀਪੁਰ ਸਰਹੱਦ ਦੀ ਗੱਲ ਕਰੀਏ ਤੇ ਉੱਥੇ ਹਾਈਵੇ ਦੇ ਉੱਤੇ ਟੈਂਟ ਸਿਟੀ ਜਿਹੜੀ ਹੈ ਜੀ ਉਹ ਬਣ ਗਈ ਹੋਈ ਹੈ। ਸਰਕਾਰ ਇਹ ਕਹਿੰਦੀ ਹੈ ਕਿ ਇਹ ਪੂਰੇ ਮੁਲਕ ਦੇ ਜਿਹੜੇ ਕਿਸਾਨ ਨੇ ਉਹ ਸਮਝ ਗਏ
ਇਹਨਾਂ ਖੇਤੀ ਕਾਨੂੰਨਾਂ ਨੂੰ ਔਰ ਉਹ ਸਵਾਗਤ ਕਰ ਰਹੇ ਆ। ਜਦੋਂ ਕਿ ਜੇ ਤੁਸੀਂ ਗਾਜ਼ੀਪੁਰ ਸਰਹੱਦ ਦੇ ਉੱਤੇ ਗੱਲ ਕਰਦੇ ਹੋ ਤਾਂ ਉੱਥੇ ਤਕਰੀਬਨ ਜਿਹੜੇ 5 ਦੇ ਕਰੀਬ ਸੂਬੇ ਨੇ ਜਿਨ੍ਹਾਂ ਤੋਂ ਲੋਕ ਆਏ ਬੈਠੇ ਨੇ। ਉੱਤਰ ਪ੍ਰਦੇਸ਼ ਦੇ ਕਿਸਾਨ ਨੇ, ਟਕੈਤ ਜਿਹੜੇ ਨੇਤਾ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਆਏ ਬੈਠੇ ਨੇ। ਉੱਤਰਾਖੰਡ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਏ ਬੈਠੇ ਨੇ, ਉਹ ਪੰਜਾਬੀ ਭਾਈਚਾਰਾ, ਕਿਉਂਕਿ ਉਹ ਬੈਲਟ ਜਿਹੜੀ ਪੰਜਾਬੀ ਆ। ਉਸ ਤੋਂ ਇਲਾਵਾ ਬਿਹਾਰ ਦੇ ਕਿਸਾਨ ਉੱਥੇ ਆਏ ਬੈਠੇ ਨੇ ਔਰ ਉਹਨਾਂ ਦੀ ਹਾਲਤ ਜਿਹੜੀ ਉਹ ਕਹਿੰਦੇ ਸਾਨੂੰ ਉਜਾੜਤਾ, ਸਾਡੀਆਂ ਮੰਡੀਆਂ ਹੀ ਖਤਮ ਕਰ ਦਿੱਤੀਆਂ, ਨਾ ਉੱਥੇ MSP ਨਾ ਮੰਡੀਆਂ। ਉਹ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਜੇ ਇਹ ਖੇਤੀ ਕਾਨੂੰਨ ਨਾ ਹਟੇ ਤਾਂ ਬਿਹਾਰ ਵਾਲੀ ਸਥਿਤੀ ਜਿਹੜੀ ਆ ਉਹ ਪੂਰੇ ਮੁਲਕ ਦੀ ਬਣ ਜਾਣੀ ਹੈ। ਉੱਥੇ ਮੱਧ ਪ੍ਰਦੇਸ਼ ਤੋਂ ਆਏ ਕਿਸਾਨ ਜਿਹੜੇ ਜੀ ਉਹ ਦੱਸਦੇ ਕਿ ਉਹਨਾਂ ਦੇ ਕਿਹੋ ਜਿਹੇ ਹਾਲਾਤ ਨੇ। ਝਾਰਖੰਡ ਤੋਂ ਆਏ ਹੋਏ ਕਿਸਾਨ ਜਿਹੜੇ ਜੀ ਉਹ ਆਪਣੇ ਉੱਥੇ ਰੋਣੇ ਰੋ ਰਹੇ ਨੇ। ਮਹਾਰਾਸ਼ਟਰ ਤੋਂ ਇੱਕ ਬਹੁਤ ਵੱਡਾ ਕਾਫਲਾ ਜਿਹੜਾ ਜਿਹਦੇ ਵਿੱਚ ਉਹਨਾਂ ਦੇ ਆਪਣੇ ਵਹੀਕਲ ਜਿਹੜੇ ਉਹ ਸ਼ਾਮਲ ਨੇ, ਉਹ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਿਹੜਾ ਜੀ ਉਹ ਨੇੜੇ ਬਿਲਕੁਲ ਲੱਗਿਆ ਪਿਆ। ਉੱਤਰ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਉਹ ਉਹਦੇ ਵਿੱਚ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਕਰ ਰਹੀ। ਸਾਰੇ ਸੂਬਿਆਂ ਦੇ ਜਿਹੜੇ ਕਿਸਾਨ ਨੇ ਉੱਥੇ ਆਏ ਬੈਠੇ ਨੇ, ਪਰ ਜਿਹੜੀ ਸਰਕਾਰ ਹੈ ਉਹ ਇਹ ਕਹਿੰਦੀ ਹੈ ਕਿ 2000 ਰੁਪਈਆ ਦੇ ਕੇ ਉਹਨੇ ਕਿਸਾਨਾਂ ਨੂੰ ਚੁੱਪ ਕਰਵਾ ਲੈਣਾ। ਬਿਲਕੁਲ ਜੀ, 2000 ਰਿਹਾ ਤਾਂ ਉਹਦੇ ਨਾਲ ਖੁਸ਼ੀ ਮਨਾਉਣ ਆਏ ਹੋਏ ਆ ਉਹ ਸਾਰੇ। ਤੇ ਅੱਗੇ ਕਿਸਾਨ ਸੰਘਰਸ਼ ਤੇ ਚੱਲਦਿਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਿਹੜੀਆਂ ਹਾਸ਼ੀਏ ਤੇ ਚਲੀ ਗਈਆਂ। ਵੈਸੇ ਚਲੇ ਤਾਂ ਮੁਲਕ ਦੀਆਂ ਗਈਆਂ, ਚਾਹੇ ਮੁਲਕ ਦੇ ਉੱਤੇ ਜਿਹੜੇ ਕੇਂਦਰੀ ਪਾਰਟੀਆਂ ਨੇ, ਅੱਜ ਜਿਹੜੀਆਂ ਕੁਛ ਕੇਂਦਰ ਦੇ ਵਿੱਚ ਨਾਮਵਰ ਹਸਤੀਆਂ ਨੇ, ਉਹਨਾਂ ਦੇ ਇਸ ਮਾਮਲੇ ਦੇ ਉੱਤੇ ਸਾਂਝੇ ਬਿਆਨ ਜਿਹੜੇ ਆ ਉਹ ਜ਼ਰੂਰ ਆਏ ਆ, ਜਿਹਦੇ ਵਿੱਚ ਸ਼ਰਦ ਪਵਾਰ ਸਾਬਕਾ ਮੰਤਰੀ ਨੇ, ਅਖਿਲੇਸ਼ ਯਾਦਵ, ਵਿਜਯਨ ਤੇ ਰਾਉਤ, ਜਿਹੜੇ ਰਾਉਤ ਸ਼ਿਵ ਸੈਨਾ ਦੇ ਨੇ, ਵਿਜਯਨ ਜਿਹੜੇ ਨੇ ਉਹ ਕੇਰਲਾ ਦੇ ਨੇ, ਮੁੱਖ ਮੰਤਰੀ ਪਿਨਾਰਾਈ ਵਿਜਯਨ, ਉਹਨਾਂ ਨੇ NDA ਦੀ ਸਰਕਾਰ ਦੀ ਨਿਖੇਧੀ ਜਿਹੜੀ ਉਹ ਕੀਤੀ ਹੈ। ਪਰ ਸਵਾਲ ਇਹ ਆ, ਇਹ ਲੋਕ ਮਹਿਜ਼ ਬਿਆਨਾਂ ਤੱਕ ਸੀਮਤ ਹੋ ਗਏ। ਅੱਜ ਜਿਹੜੀ ਲੋੜ ਹੈ, ਜਿਹੜੀ ਡੈਡਲਾਕ ਦੀ ਆਪਾਂ ਗੱਲ ਕੀਤੀ ਹੈ, ਉਹਨੂੰ ਤੋੜਨ ਦੇ ਵਾਸਤੇ ਵਿਰੋਧੀ ਧਿਰਾਂ ਦੀ ਜ਼ਿਆਦਾ ਜਿਹੜੀ ਉਹ ਜ਼ਰੂਰਤ ਸੀਗੀ। ਪਰ ਵਿਰੋਧੀ ਧਿਰਾਂ ਸੱਚੀ ਪੁੱਛੋ ਤਾਂ ਇਸ ਵੇਲੇ ਜਿਹੜੀਆਂ ਕਿਤੇ ਹੈ ਹੀ ਨਹੀਂ, ਉਹ ਰਾਸ਼ਟਰਪਤੀ ਨੂੰ ਚਿੱਠੀ ਦੇਣ ਤੱਕ ਸੀਮਤ ਹੋ ਕੇ ਰਹਿ ਗਈਆਂ, ਜਾਂ ਇੱਕ ਟਵੀਟ ਕਰਕੇ ਉਹ ਸਮਝਦੀਆਂ ਕਿ ਸਾਡੀ ਰਿਸਪੌਂਸਿਬਿਲਿਟੀ ਜਿਹੜੀ ਜੀ ਉਹ ਪੂਰੀ ਹੋ ਗਈ। ਜਾਂ ਤਾਂ ਇਹ ਕਹਿ ਲਓ ਕਿ ਜਿਹੜੇ ਕਾਰਪੋਰੇਟ ਅਦਾਰੇ ਨੇ ਉਹਨਾਂ ਦੇ ਨਾਲ ਕੋਈ ਧਿਰ ਜਿਹੜੀ ਉਹ ਵਿਗਾੜਨਾ ਨਹੀਂ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਵਾਰੀ ਇਉਂ ਲੱਗਦਾ ਸੀਗਾ ਕਿ 2022 ਦਾ ਅਖਾੜਾ ਭਖ ਗਿਆ, ਔਰ ਇਸ ਅਖਾੜੇ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਸੀ ਉਹਨਾਂ ਨੇ ਆਪਣੀ ਜ਼ੋਰ ਅਜ਼ਮਾਇਸ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਇਹਨਾਂ ਸਿਆਸੀ ਪਾਰਟੀਆਂ ਨੂੰ ਝਿੜਕਤਾ ਔਰ ਆਪਣੇ ਸਟੇਜਾਂ ਦੇ ਨੇੜੇ ਨਹੀਂ ਆਉਣ ਦਿੱਤਾ। ਹਾਲਾਤ ਇਹ ਬਣ ਗਈ ਕਿ ਅੰਦੋਲਨ ਬਹੁਤ ਵੱਡਾ ਹੋ ਗਿਆ। ਪੰਜਾਬ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਜਾ ਬੈਠਾ, ਹਰਿਆਣੇ ਦਾ ਕਿਸਾਨ ਉਹਦੇ ਨਾਲ ਜਿਹੜਾ ਰਲ ਗਿਆ। ਪੰਜਾਬ ਦੀਆਂ ਸਿਆਸੀ ਪਾਰਟੀਆਂ ਜਿਹੜੀਆਂ ਦੀ ਜਿਹੋ ਜਿਹੇ ਸਮੇਂ ਦੇ ਵਿੱਚੋਂ ਅੱਜ ਨਿਕਲ ਰਹੀਆਂ ਨੇ, ਇਹੋ ਜਿਹਾ ਸਮਾਂ ਸਿਆਸੀ ਪਾਰਟੀਆਂ ਦੇ ਉੱਤੇ ਸ਼ਾਇਦ ਹੀ ਪਹਿਲਾਂ ਕਦੀ ਆਇਆ ਹੋਵੇ। ਹਾਲਾਤ ਇਹ ਨੇ ਕਿ ਜਿਹੜਾ ਜੀ ਜਿਹੜੇ ਪ੍ਰੈਸ ਵਾਲੇ ਵੀ ਨੇ ਉਹ ਵੀ ਇੰਟਰਸਟਡ ਨਹੀਂ ਲੱਗਦੇ ਇਹਨਾਂ ਦੇ ਬਿਆਨਾਂ ਦੇ ਵਿੱਚ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਬਿਆਨ ਤੇ ਬਿਆਨ ਦੇ ਰਹੀਆਂ ਨੇ ਕਿ ਸ਼ਾਇਦ ਕੋਈ ਬਿਆਨ ਚੱਲ ਜੇ ਜਿਹਦੇ ਨਾਲ ਉਹਨਾਂ ਦਾ ਪੈਰ ਧਰਾਵਾ ਥੋੜਾ ਜਿਹਾ ਸਿਆਸਤ ਦੇ ਵਿੱਚ ਹੋ ਜੇ। ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਦੀ ਉਹ ਇਹ ਕਹਿੰਦੇ ਆ ਕਿ ਦੇਸ਼ ਵਿਆਪੀ ਇਕਜੁੱਟ ਲਹਿਰ ਜਿਹੜੀ ਆ ਉਹ ਬਣਾਈ ਜਾਵੇ ਤੇ ਸੰਘੀ ਢਾਂਚਾ, ਅਸਲੀ ਸੰਘੀ ਢਾਂਚਾ ਸਥਾਪਿਤ ਕਰਨ ਦੇ ਵਾਸਤੇ ਇਸ ਤਰ੍ਹਾਂ ਦੀ ਮੁਹਿੰਮ ਜਿਹੜੀ ਆ ਉਹ ਜ਼ਰੂਰੀ ਹੈ। ਇਹ ਵੀ ਕਹਿੰਦੇ ਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਚੇਅਰਪਰਸਨ ਮਮਤਾ ਬੈਨਰਜੀ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ। ਸਵਾਲ ਇਹ ਹੈ ਕਿ ਆਪ ਪਛਤਾਏ ਕਿਆ ਹੋਤ ਵਾਲੀ ਜਿਹੜੀ ਦੀ ਉਹ ਗੱਲ ਹੈ। ਜਿੰਨੀ ਦੇਰ ਤੱਕ ਸੱਤਾ ਦੇ ਵਿੱਚ ਰਹੇ ਸੰਘੀ ਢਾਂਚਾ ਭੁੱਲਿਆ ਰਿਹਾ, ਜੇ ਕਿਸਾਨ ਅੰਦੋਲਨ ਨਾ ਚੱਲਦਾ ਤੇ ਇੱਕ ਕੁਰਸੀ ਦੀ ਖਾਤਰ ਹੋਰ ਪਤਾ ਨਹੀਂ ਅਜੇ ਪੰਜਾਬ ਦੇ ਵਾਸਤੇ ਕਿਹੜੇ ਕਿਹੜੇ ਸਮਝੌਤੇ ਕਰ ਲੈਣੇ ਸੀ। ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਕਾਂਗਰਸ ਨੂੰ ਇਹ ਜਾਪਦਾ ਕਿ ਸਾਨੂੰ ਤਾਂ ਜਿਹੜੀ ਦੀ ਅਗਲੀ 2022 ਦੀ ਕੁਰਸੀ ਉਹ ਵੱਟ ਤੇ ਪਈ ਹੈ, ਕਿਤੇ ਚੱਲੀ ਹੋਈ ਨਹੀਂ। ਹੁਣ ਜਿਹੜੇ ਮੁੱਖ ਮੰਤਰੀ ਨੇ ਉਹ ਆਪਣੇ ਫੇਸਬੁੱਕ ਦੇ ਤੋਂ ਲਾਈਵ ਹੋ ਕੇ ਇਹ ਜਿਹੜਾ ਜੀ ਕਹਿ ਰਹੇ ਸੀ ਕਿ ਜਿਹੜਾ ਇਹ ਸੰਘਰਸ਼ ਹੈ ਇੱਥੇ ਇਹਨੂੰ ਸਿਆਸਤ ਨਾ ਇਹਦੇ ਉੱਤੇ ਕੀਤੀ ਜਾਵੇ। ਸਿਆਸਤ ਕੌਣ ਕੌਣ ਕਰ ਰਿਹਾ ਇਹ ਵੀ ਸਭ ਨੂੰ ਜਿਹੜਾ ਜੀ ਉਹ ਪਤਾ। ਇਹ ਵੀ ਜਿਹੜਾ ਜੀ ਉਹ ਕਹਿ ਰਹੇ ਆ
ਆਪਣੇ ਜਿਹੜਾ ਫੇਸਬੁੱਕ ਦੇ ਉੱਤੇ ਆਪਣੇ ਲਾਈਵ ਹੋ ਕੇ ਕਿ ਖੇਤੀ ਕਾਨੂੰਨਾਂ ਦਾ ਮਸਲਾ ਪੰਜਾਬ ਖੇਤੀਬਾੜੀ ਤੇ ਬੱਚਿਆਂ ਦੇ ਭਵਿੱਖ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ, ਪਰ ਅਜੇ ਵੀ ਇਹ ਨਹੀਂ ਦੱਸ ਰਹੇ ਕਿ ਉਹ ਐਵੇਂ ਕੁਝ ਮਿੰਟਾਂ ਦੀ ਮੁਲਾਕਾਤ ਕਰਨ ਦੇ ਵਾਸਤੇ ਗ੍ਰਹਿ ਮੰਤਰੀ ਦੇ ਕੋਲੇ ਕਿਉਂ ਗਏ ਸੀ। ਉਹ ਕਹਿੰਦੇ ਮੈਂ ਤਾਂ ਲਾਅ ਐਂਡ ਆਰਡਰ ਦੀ ਗੱਲ ਜਿਹੜੀ ਦੀ ਉਹ ਕਰਨ ਦੇ ਵਾਸਤੇ ਗਿਆ ਸੀ। ਪਰ ਉਸ ਤੋਂ ਬਾਅਦ ਵੱਟੀ ਚੁੱਪ ਜਿਹੜੀ ਆ ਮੁੱਖ ਮੰਤਰੀ ਹੋਰਾਂ ਦੀ, ਉਹ ਪ੍ਰਧਾਨ ਮੰਤਰੀ ਹੋਰਾਂ ਨੂੰ ਕਿਉਂ ਨਹੀਂ ਮਿਲ ਰਹੇ ਇਸ ਮਸਲੇ ਤੇ, ਇਸ ਮਾਮਲੇ ਦੇ ਉੱਤੇ ਉਹ ਕੋਈ ਜਵਾਬ ਨਹੀਂ ਜਿਹੜਾ ਦੇ ਰਹੇ। ਇਹ ਕਹਿ ਰਹੇ ਆ ਕਿ ਇਹ ਗੈਰ ਸਿਆਸੀ ਸੰਘਰਸ਼ ਹੈ, ਸਿਆਸੀ ਨਹੀਂ ਗਾ, ਮੈਂ ਇਸ ਕਰਕੇ ਸਰਹੱਦ ਦੇ ਉੱਤੇ ਕਿਸਾਨਾਂ ਨੂੰ ਮਿਲਣ ਨਹੀਂ ਗਿਆ। ਦੇਖੋ, ਸਿਆਸੀ ਪਾਰਟੀਆਂ ਦਾ ਕਿਸਾਨਾਂ ਦੇ ਕੋਲੇ ਨਾ ਜਾਣਾ ਗੱਲ ਵੱਖਰੀ ਹੈ। ਇੱਕ ਸੂਬੇ ਦੇ ਮੁੱਖ ਮੰਤਰੀ ਜਿਹਦੇ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਣ ਉਹਦਾ ਜਾਣਾ ਇੱਕ ਹੋਰ ਗੱਲ ਹੈ। ਇਹ ਸਿਆਸਤ ਤੇ ਅਹੁਦੇ ਦੇ ਉੱਤੇ ਬੈਠੇ ਹੋਣਾ ਦੋ ਡਿਫਰੈਂਟ ਚੀਜ਼ਾਂ ਨੇ। ਉਹ ਨਹੀਂ ਉੱਥੇ ਗਏ, ਕਾਫੀ ਦਿਨਾਂ ਦੀ ਚੁੱਪ ਤੋਂ ਬਾਅਦ ਜਿਹੜਾ ਉਹ ਬੋਲੇ ਆ, ਉਹ ਵੀ ਆਪਣੀ ਪੇਜ ਦੇ ਰਾਹੀਂ। ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਉੱਤੇ ਦਬਾਅ ਪਾਉਣ ਦੇ ਵਾਸਤੇ ਜਿਹੜਾ ਜੀ ਉਹ ਜਾਣਾ ਚਾਹੀਦਾ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਅਸੀਂ ਤਾਂ ਉੱਥੇ ਦਿੱਲੀ ਦੇ ਵਿੱਚ ਸੇਵਾਦਾਰ ਬਣੇ ਹੋਏ ਆ ਔਰ ਸੇਵਾ ਕਰ ਰਹੇ ਆ ਉੱਥੇ ਜਿਹੜੇ ਜੀ ਉਹ ਕਿਸਾਨਾਂ ਦੀ। ਆਮ ਆਦਮੀ ਪਾਰਟੀ ਨੇ ਕੱਲ ਇੱਕ ਐਲਾਨ ਹੋਰ ਜਿਹੜਾ ਜੀ ਕੀਤਾ ਕਿ ਜਿਹੜੇ ਚੈਨਲ ਵਗੈਰਾ ਕਿਸਾਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਆ, ਜੇ ਕਿਸਾਨਾਂ ਨੇ ਉਹਨਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਨਾ, ਕੋਈ ਵੀ ਜਿਹੜਾ ਕੇਸ ਕਰਨਾ, ਤੇ ਵਕੀਲਾਂ ਦੀ ਟੀਮ ਜਿਹੜੀ ਆ ਉਹ ਆਮ ਆਦਮੀ ਪਾਰਟੀ ਉਹਨਾਂ ਨੂੰ ਪ੍ਰੋਵਾਈਡ ਕਰੂਗੀ, ਚਾਹੇ ਉਹਨਾਂ ਨੇ ਹਾਈ ਕੋਰਟ ਜਾਣਾ, ਚਾਹੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾਣਾ। ਮਤਲਬ ਕਿ ਕਿਸਾਨ ਹਮਾਇਤੀ ਜਿਹੜਾ ਜੀ ਉਹ ਹੋਣ ਦੇ ਅਤੇ ਵੀ ਪਤਾ ਲੱਗੇ ਕਿ ਅਸੀਂ ਕਿਸਾਨ ਹਮਾਇਤੀ, ਤਾਂ ਕਰਕੇ ਅਜਿਹਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਹਾਲਾਤ ਅਸਲ ਦੇ ਵਿੱਚ ਸਿਆਸੀ ਪਾਰਟੀਆਂ ਦੇ ਜਿਹੜੇ ਨਾ ਜੀ ਇਹ ਬਣੇ ਹੋਏ ਆ ਕਿ ਹੁਣ ਤੱਕ ਤਾਂ ਇਹੀ ਹੁੰਦਾ ਆ ਨਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹ ਤੈਅ ਕਰਦੀਆਂ ਰਹੀਆਂ ਨੇ ਕਿ ਕੱਲ੍ਹ ਨੂੰ ਅਸੀਂ ਕੀ ਕਰਨਾ, ਹਫ਼ਤੇ ਬਾਅਦ ਕੀ ਕਰਨਾ, ਜਾਂ ਅਗਲੇ ਕੁਝ ਮਹੀਨਿਆਂ ਦੇ ਦੌਰਾਨ ਕੀ ਕਰਨਾ। ਪਰ ਅੱਜ ਹਾਲਾਤ ਇਹ ਹੋ ਗਏ ਕਿ ਕਿਸਾਨ ਤੈਅ ਕਰ ਰਹੇ ਆ ਕਿ ਉਹਨਾਂ ਨੇ ਕੀ ਕਰਨਾ। ਚੁਣੀ ਹੋਈ ਸਰਕਾਰ ਦਾ ਵੈਸੇ ਜਿਹੜਾ ਜੀ ਉਹ ਰਾਜ ਹੁੰਦਾ, ਜਿਹੜੀ ਵੋਟਾਂ ਦੇ ਰਾਹੀਂ ਚੁਣ ਕੇ ਆਉਂਦੀ ਆ, ਪਰ ਸਹੀ ਦੇਖੋ ਅੱਜ ਜੇ ਤੁਸੀਂ ਗਰਾਊਂਡ ਰਿਐਲਿਟੀ, ਘੱਟੋ ਘੱਟ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਦੋ ਸੂਬੇ ਇਸ ਤਰ੍ਹਾਂ ਦੇ ਨੇ ਜਿੱਥੇ ਕਿਸਾਨ ਰਾਜ ਚੱਲ ਰਿਹਾ। ਕਿਸਾਨ ਦਾ ਝੰਡਾ ਮਤਲਬ ਇੱਕ ਵੱਡਾ ਰਿਗਾਰਡ, ਇੱਕ ਵੱਡੀ ਇੱਜ਼ਤ ਦੇ ਨਾਲ ਉਸ ਝੰਡੇ ਨੂੰ ਜਿਹੜਾ ਉਹ ਵੇਖਿਆ ਜਾ ਰਿਹਾ। ਵੋਟਾਂ ਵਾਲਾ ਰਾਜ ਜਿਹੜਾ ਜੀ ਉਹ ਵੱਖਰੇ ਰੂਪ ਦੇ ਵਿੱਚ ਆ, ਪਰ ਕਿਸਾਨਾਂ ਦਾ ਸਹੀ ਰਾਜ ਜਿਹੜਾ ਜੀ ਉਹ ਇਸ ਵੇਲੇ ਇਹਨਾਂ ਦੋ ਸੂਬਿਆਂ ਦੇ ਵਿੱਚ ਬਿਲਕੁਲ ਕਲੀਅਰ ਦਿਸ ਰਿਹਾ। ਅੱਜ ਹੀ ਆਪਾਂ ਗੱਲ ਕਰ ਰਹੇ ਸੀ ਇਹ ਕਿਸਾਨ ਸੰਘਰਸ਼ ਦੀ, ਤੇ ਖੱਟੜ ਦਾ ਘਿਰਾਓ ਹੋਇਆ ਸੀਗਾ, ਉਸ ਦਾ ਘਿਰਾਓ ਕਰਨ ਵਾਲੇ ਕਿਸਾਨਾਂ ਤੇ ਕੇਸ ਦਰਜ। ਦੇਖੋ, ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਰੋਸ ਪ੍ਰਗਟ ਕਰਨ ਦਾ ਤਾਂ ਹੱਕ ਜਿਹੜਾ ਉਹ ਸੰਵਿਧਾਨ ਨੇ ਦਿੱਤਾ ਹੋਇਆ, ਚਾਹੇ ਉਹ ਰੋਸ ਧਰਨਾ ਹੋਵੇ ਜਾਂ ਕਾਲੀਆਂ ਝੰਡੀਆਂ ਲੈ ਕੇ ਜਿਹੜਾ ਵੀ ਉਹ ਵਿਰੋਧ ਕਰਨਾ ਹੋਵੇ, ਹਿੰਸਕ ਨਾ ਹੋਵੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਤਾਂ ਹੈ। ਪਰ ਦੇਖੋ ਕਿ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਰਿਹਾ ਜੀ ਇਸ ਵੇਲੇ। ਖਾਸ ਤੌਰ ਦੇ ਉੱਤੇ ਦੋ ਮੁੱਖ ਮੰਤਰੀ ਜਿਹੜੇ ਆ, ਮਨੋਹਰ ਲਾਲ ਖੱਟਰ ਤੇ ਯੋਗੀ ਉੱਤਰ ਪ੍ਰਦੇਸ਼ ਦੇ ਮੁਖੀ, ਇਹ ਦੋਨੋਂ ਜਿਹੜੇ ਨੇ ਇਹ ਤਾਂ ਲੀਕ ਮਾਰ ਕੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜੇ ਹੋ ਗਏ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਦੇ ਕਾਫਲੇ ਦੇ ਉੱਤੇ 2 ਦਿਨ ਪਹਿਲਾਂ ਘਿਰਾਓ ਕੀਤਾ ਗਿਆ ਇੱਥੇ ਅੰਬਾਲਾ ਦੇ ਵਿੱਚ। ਸ਼ਹਿਰ ਦੇ ਅੰਦਰ ਕਿਸੇ ਨੂੰ ਏਡੇ ਵੱਡੇ ਘਿਰਾਓ ਦੀ ਆਸ ਨਹੀਂ ਸੀਗੀ, ਨਾ ਇਹ ਪਤਾ ਸੀਗਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਕਿਸਾਨ ਸਮਰਥਕ ਨੇ ਉਹ ਲੋਕ ਪਹੁੰਚ ਜਾਣਗੇ। ਪੁਲਿਸ ਨੇ ਉੱਥੇ ਮਨੋਹਰ ਲਾਲ ਖੱਟਰ ਹੋਰਾਂ ਦੇ ਕਾਫਲੇ ਨੂੰ ਜਿਹੜਾ ਸੀ ਉਹ ਰਸਤਾ ਬਦਲ ਕੇ ਕੱਢਣ ਦੀ ਕੋਸ਼ਿਸ਼ ਕੀਤੀ। ਕਿਸਾਨ ਇਸ ਗੱਲ ਤੋਂ ਜਿਹੜਾ ਜੀ ਉਹ ਖਿਝ ਗਏ ਵੀ ਉਹ ਤਾਂ ਸੜਕਾਂ ਦੇ ਦੋਨੋਂ ਪਾਸੇ ਝੰਡੀਆਂ ਲੈ ਕੇ ਖੜੇ ਆ, ਕਾਲੀਆਂ ਝੰਡੀਆਂ ਲੈ ਕੇ, ਸਿਰਫ ਉਹ ਵਿਰੋਧ ਕਰ ਰਹੇ ਆ, ਤੇ ਪੁਲਿਸ ਜਿਹੜੀ ਆ ਉਹ ਉਹਨਾਂ ਦਾ ਵਿਰੋਧ ਵੀ ਮੁੱਖ ਮੰਤਰੀ ਤੱਕ ਨਹੀਂ ਪਹੁੰਚਣ ਦੇਣਾ ਚਾਹੁੰਦੀ, ਤੇ ਉਹ ਭੱਜੇ ਵੀ ਕੁਝ ਗੱਡੀਆਂ ਇਸ ਕਰਕੇ ਕਿ ਉਹ ਕਾਲੇ ਝੰਡੇ ਜਿਹੜੇ ਆ ਉਹ ਮੁੱਖ ਮੰਤਰੀ ਨੂੰ ਦਿਖਾ ਸਕਣ। ਹੁਣ ਜਿਹੜੇ ਕਾਲੇ ਝੰਡੇ ਦਿਖਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ 13 ਕਿਸਾਨਾਂ ਦੇ ਖਿਲਾਫ ਜਿਹੜਾ ਉਹ ਕੇਸ ਦਰਜ ਕੀਤਾ, ਕੁਝ ਜਿਹੜੇ ਅਣਪਛਾਤਿਆਂ ਦੇ ਖਿਲਾਫ ਵੀ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ। ਮੁੱਖ ਮੰਤਰੀ ਦੀ ਸੁਰੱਖਿਆ ਦੇ ਵਾਸਤੇ ਜ਼ਿੰਮੇਵਾਰ ਜਿਹੜਾ ਵਿਅਕਤੀ ਜਿਹੜਾ ਲਾਇਆ ਹੋਇਆ, ਉਹਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਦੀਆਂ ਅੰਬਾਲਾ ਸ਼ਹਿਰ ਦੇ ਵਿੱਚ 2 ਥਾਵਾਂ ਦੇ ਉੱਤੇ ਰੈਲੀਆਂ ਸੀਗੀਆਂ। ਕਿਸਾਨ ਯੂਨੀਅਨ ਦੇ ਨੇਤਾ ਤੇ ਹੋਰ ਲੋਕ ਜਿਹੜੀ ਉਹ ਅਨਾਜ ਮੰਡੀ ਦੇ ਵਿੱਚ ਇਕੱਠੇ ਹੋ ਗਏ, ਔਰ ਉਹਨੇ ਪੁਲਿਸ ਦੇ ਕੋਲੇ ਇਸ ਬਿਆਨਬਾਜ਼ੀ ਦੇ ਵਿੱਚ ਜਿਹੜੇ ਦੋਸ਼ ਨੇ ਉਹ ਇਹ ਲਾਏ ਨੇ ਕਿ ਲੋਕ ਮੁੱਖ ਮੰਤਰੀ ਤੇ ਜਿਹੜੇ ਅਹਿਮ ਵਿਅਕਤੀ ਸੀ ਉਹਨਾਂ ਦੇ ਨਾਲ
ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਸੀ। ਨੁਕਸਾਨ ਪਹੁੰਚਾਇਆ ਤਾਂ ਨਹੀਂ ਨਾ ਕਿਸੇ ਕਿਸਮ ਦਾ। ਔਰ ਉਹਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਲਾਊਡ ਸਪੀਕਰ ਦੇ ਰਾਹੀਂ ਕਈ ਵਾਰ ਉਹਨਾਂ ਨੂੰ ਹਟਣ ਦੇ ਵਾਸਤੇ ਕਿਹਾ ਗਿਆ। ਇਹ ਵੀ ਕਿਹਾ ਗਿਆ ਕਿ ਉਹ ਸ਼ਾਂਤਪੂਰਨ ਢੰਗ ਦੇ ਨਾਲ ਵਿਰੋਧ ਜਤਾ ਸਕਦੇ ਆ, ਪਰ ਇਹਦੇ ਬਾਵਜੂਦ ਉਹ ਸਾਰੇ ਅਨਾਜ ਮੰਡੀ ਤੋਂ ਚੱਲ ਕੇ ਕਾਲੇ ਝੰਡੇ ਲੈ ਕੇ ਅਗਰਸੈਨ ਚੌਕ ਦੇ ਵਿੱਚ ਪਹੁੰਚ ਗਏ। ਔਰ ਇਹ ਜਿਹੜਾ ਸਿਕਿਉਰਿਟੀ ਇੰਚਾਰਜ ਹੈ ਉਹਨੇ ਇਹ ਵੀ ਗੱਲ ਆਪਣੇ ਬਿਆਨ ਦੇ ਵਿੱਚ ਕਹੀ ਹੈ ਕਿ ਪੁਲਿਸ ਦੇ ਸਮਝਾਉਣ ਦੇ ਬਾਵਜੂਦ ਉਹਨਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜੇ ਤਾਂ ਨੁਕਸਾਨ ਹੋਇਆ ਕੋਈ ਫਿਰ ਤਾਂ ਮਾਮਲਾ ਜਿਹੜਾ ਸਮਝ ਆਉਂਦੀ ਹੈ ਕਿ ਦਰਜ ਜਿਹੜਾ ਵੀ ਉਹ ਕਰ ਲਿਆ। ਕੋਈ ਨੁਕਸਾਨ ਨਹੀਂ ਹੋਇਆ, ਮਹਿਜ਼ ਕਾਲੇ ਝੰਡੇ ਦਿਖਾਉਣ ਦੇ ਦੋਸ਼ ਦੇ ਇਹ ਡਰਾਉਣ ਦੇ ਜਿਹੜੇ ਉਹ ਯਤਨ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਰਾ ਲਿਆ ਜਾਵੇ ਔਰ ਡਰਾ ਕੇ ਲੋਕਾਂ ਨੂੰ ਜਿਹੜਾ ਉੱਥੇ ਅੱਗੋਂ ਇਸ ਤਰ੍ਹਾਂ ਦੇ ਘਿਰਾਓ ਜਿਹੜੇ ਵੀ ਉਹ ਨਾ ਹੋਣ। ਕਿਉਂਕਿ ਜਿਵੇਂ ਮੈਂ ਕਿਹਾ ਕਿ ਜਿੱਥੋਂ ਤੱਕ ਤਾਂ ਹਾਈਵੇਜ਼ ਦੀ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਹਾਈਵੇਜ਼ ਦੇ ਉੱਤੇ ਕਿਸਾਨ ਥਾਂ ਥਾਂ ਦੇ ਉੱਤੇ ਲੰਗਰ ਲਾ ਕੇ ਬੈਠੇ ਨੇ ਜਾਂ ਜਿਹੜੇ ਉਹਨਾਂ ਨੇ ਜਿੱਥੇ ਉਹ ਜਲਸੇ ਮੁਜ਼ਾਹਰੇ ਕਰ ਰਹੇ ਨੇ ਉੱਥੇ ਤਾਂ ਗੱਲ ਸਮਝ ਆਉਂਦੀ ਹੈ ਕਿ ਕਿਸੇ ਨੇਤਾ ਦਾ ਘਿਰਾਓ ਹੋ ਗਿਆ। ਅੰਬਾਲਾ ਸ਼ਹਿਰ ਦੇ ਅੰਦਰ ਏਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਪਹੁੰਚ ਜਾਣਾ ਔਰ ਬਿਨਾਂ ਕਿਸੇ ਸ਼ੱਕ ਦੇ ਸਾਰੇ ਕਿਸਾਨ ਨਹੀਂ ਸਨ, ਕਿਸਾਨਾਂ ਦੇ ਹਮਾਇਤੀ ਜਿਹੜੇ ਉਹ ਸਨ। ਇਹ ਸਰਕਾਰ ਨੂੰ ਇਹ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਇਹ ਵਿਰੋਧ ਕਿੰਨਾ ਉਹਦਾ ਕਿਸ ਤਰੀਕੇ ਦਾ ਹੋ ਰਿਹਾ। ਤੇ ਹੁਣ ਜਿਹੜਾ ਵੀ ਇਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਮਾਮਲੇ ਦਰਜ ਕਰਕੇ ਇਹ ਡਰਾਉਣ ਦੇ ਯਤਨ ਨੇ ਕਿ ਅੱਗੋਂ ਇਹਨੂੰ ਠੱਲ ਪਾਈ ਜਾ ਸਕੇ। ਇੱਕੋ ਗੱਲ ਜਿਹੜੀ ਕਿ ਉਹ ਭੁੱਲ ਰਹੇ ਆ ਕਿ ਜਦੋਂ ਇਸ ਤਰ੍ਹਾਂ ਦੇ ਅੰਦੋਲਨਾਂ ਦੇ ਵਿੱਚ ਸਖਤੀ ਕੀਤੀ ਜਾਂਦੀ ਹੈ ਤੇ ਉਹ ਅੰਦੋਲਨ ਅਕਸਰ ਜਿਹੜਾ ਵੀ ਉਹ ਹੋਰ ਤੇਜ਼ ਹੁੰਦੇ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਕਿ ਗੱਲ ਕਰਦੇ ਆ ਕਿ ਜਿਹੜੇ ਲੋਕ ਆ ਉਹ ਜੀਓ ਦੇ ਟਾਵਰਾਂ ਦੇ ਕਨੈਕਸ਼ਨ ਕੱਟ ਰਹੇ ਆ, ਪਰ ਉਸ ਦੀ ਰਾਖੀ ਲਈ ਪੁਲਿਸ ਕਿਹਨੇ ਲਾ ਦਿੱਤੀ? ਪੁਲਿਸ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਨੇ ਲਾਈ ਹੈ ਕਿਉਂਕਿ ਇਹ ਥਾਂ ਥਾਂ ਦੇ ਉੱਤੇ ਜਿੰਨੇ ਇਹ ਜੀਓ ਕੰਪਨੀ ਦੇ ਮੋਬਾਈਲ ਟਾਵਰ ਨੇ ਉਹਨਾਂ ਦੇ ਕਨੈਕਸ਼ਨ ਲੋਕ ਆਪ ਕੱਟ ਰਹੇ ਆ ਔਰ ਜੀਓ ਦੇ ਸਟੋਰ ਜਿਹੜੇ ਆ ਉਹ ਬੰਦ ਕਰਵਾ ਰਹੇ ਆ। ਤੇ ਉੱਥੇ ਇੱਧਰ ਜੰਡਿਆਲਾ ਗੁਰੂ ਦੇ ਵਿੱਚ ਲਾ ਲਓ ਉੱਥੇ ਪਹੁੰਚ ਕੇ ਜੀਓ ਦੇ ਸਟੋਰ ਜਿਹੜੇ ਇਹਨਾਂ ਦੇ ਆਪਣੇ ਜਿਹੜੇ ਖੁੱਲ੍ਹੇ ਹੋਏ ਆ ਉਹ ਬੰਦ ਕਰਵਾ ਰਹੇ ਆ। ਮਾਲਵੇ ਦੇ ਖੇਤਰ ਦੇ ਵਿੱਚ ਜਿਹੜੀ ਵੀ ਇਹ ਜਿਹੜੇ ਟਾਵਰ ਨੇ ਉਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਆ। ਖੇਤੀ ਕਾਨੂੰਨਾਂ ਦੇ ਉੱਤੇ ਜਿਹੜੀ ਮੋਦੀ ਸਰਕਾਰ ਦੀ ਚੁੱਪ ਹੈ ਉਹ ਅੰਬਾਨੀਆਂ ਨੂੰ ਭਾਰੀ ਜਿਹੜੀ ਵੀ ਉਹ ਪੈ ਰਹੀ ਆ। ਲੰਬੀ ਹਲਕੇ ਦੇ ਪਿੰਡ ਨੇ ਜੀ ਰਾਣੀਵਾਲਾ, ਘੁਮਿਆਰਾ, ਪੰਜਾਵਾ, ਮਹਿਣਾ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਜੀਓ ਟਾਵਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। ਪ੍ਰਸ਼ਾਸਨ ਜਿਹੜਾ ਵੀ ਕਿਸਾਨਾਂ ਦੇ ਰੋਹ ਦੇ ਅੱਗੇ ਬੇਵਸ ਨਜ਼ਰ ਜਿਹੜਾ ਉਹ ਆ ਰਿਹਾ। ਕੰਪਨੀ ਦੇ ਸੂਤਰਾਂ ਦੇ ਮੁਤਾਬਕ ਹਾਲੇ ਤੱਕ ਉਹਨਾਂ ਕੋਲ ਕੋਈ ਟਾਵਰ ਬੰਦ ਹੋਣ ਦੀ ਸੂਚਨਾ ਜਿਹੜੀ ਜੀ ਉਹ ਨਹੀਂ। ਲੋਕ ਵੀਡੀਓ ਬਣਾ ਕੇ ਜਿਹੜੀਆਂ ਵੀ ਉਹ ਪਾ ਰਹੇ ਨੇ ਕਿ ਅਸੀਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾ ਰਹੇ ਟਾਵਰ ਨੂੰ, ਪਰ ਅਸੀਂ ਕਨੈਕਸ਼ਨ ਜਿਹੜਾ ਉਹ ਕੱਟਣ ਲੱਗੇ। ਖੇਤੀ ਬਿੱਲਾਂ ਦਾ ਜਿਹੜਾ ਵੀ ਇਹ ਰੋਸ ਹੈ ਜਿਹਦੇ ਕਰਕੇ ਜੀਓ ਕੰਪਨੀ ਜਿਹੜੀ ਆ ਉਹਦੇ ਵਿਰੋਧ ਕਰਨ ਦਾ ਸੱਦਾ ਕਿਸਾਨਾਂ ਨੇ ਜਿਹੜਾ ਉਹ ਦਿੱਤਾ ਹੋਇਆ ਔਰ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਨੰਬਰ ਜਿਹੜੇ ਆ ਉਹ ਪੋਰਟ ਕਰਵਾ ਰਹੇ ਆ, ਦੂਜੀਆਂ ਕੰਪਨੀਆਂ ਵੱਲ ਨੂੰ ਜਿਹੜਾ ਉਹ ਜਾ ਰਹੇ ਆ। ਇੱਥੇ ਇਹ ਵੀ ਜਿਹੜਾ ਦੱਸਦੀ ਹੈ ਕਿ ਜਿਹੜੇ ਇੱਧਰ ਮਾਲਵਾ ਖੇਤਰ ਦੇ ਵਿੱਚ ਜਿਹੜੇ ਜੀਓ ਦੇ ਟਾਵਰ ਨੇ ਬਹੁਤੇ ਉਹ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਨੇ। ਕੱਲਾ ਦਿਆਲ ਸਿੰਘ ਕੋਲਿਆਂਵਾਲੀ ਦੇ 11 ਟਾਵਰ ਨੇ ਔਰ ਜਿਹੜੇ ਜੀਓ ਦੇ ਨਾਲ ਜਾਂ ਰਿਲਾਇੰਸ ਦੇ ਨਾਲ ਜਿਹੜੀ ਸਾਂਝ ਭਿਆਲੀ ਹੈ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਿੰਨੀ ਹੈ ਉਹ ਵੀ ਪਿਛਲੇ ਦਿਨਾਂ 'ਚ ਸਾਹਮਣੇ ਆਈ ਸੀ। ਪੈਟਰੋਲ ਪੰਪ ਵੀ ਜਿਹੜੇ ਵੀ ਉਹ ਲਈ ਬੈਠੇ ਨੇ ਰਿਲਾਇੰਸ ਦੇ ਮਾਲ ਦੇ ਵਿੱਚ ਜਿਹੜਾ ਵੀ ਉਹ ਹਿੱਸਾ ਦੱਸਿਆ ਜਾ ਰਿਹਾ। ਟਾਵਰ ਤੱਕ ਜਿਹੜੇ ਨੇ ਜੀ ਉਹ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਨੇ ਕਿਉਂਕਿ ਜਦੋਂ ਇਹਨਾਂ ਦੀ ਸਰਕਾਰ ਸੀ ਬਹੁਤੇ ਸਮਝੌਤੇ ਉਦੋਂ ਹੋਏ ਜਿਹੜੀਆਂ ਜ਼ਮੀਨਾਂ ਜਾਂ ਦੂਜੀਆਂ ਦੇਤੀਆਂ ਪੰਜਾਬ ਦੀਆਂ ਚੁੱਕ ਕੇ ਤੇ ਆਪਣੇ ਬਿਜ਼ਨਸ ਜਿਹੜੇ ਸੀ ਉਹ ਸੈਟਅਪ ਕਰ ਲਏ। ਇੱਕ ਜਿਹੜਾ ਟਾਵਰ ਹੈ ਉਹਦਾ 20-25 ਹਜ਼ਾਰ ਰੁਪਈਆ ਕਿਰਾਇਆ ਇਹਨਾਂ ਨੂੰ ਮਹੀਨੇ ਦਾ ਜਿਹੜਾ ਉਹ ਆਉਂਦਾ। ਹੁਣ ਕੁਝ ਥਾਵਾਂ ਦੇ ਉੱਤੇ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਜਿਹੜੀ ਹੈ ਉਹ ਸਿਕਿਉਰਿਟੀ ਪ੍ਰੋਵਾਈਡ ਕਰ ਰਹੀ ਹੈ। ਮੋਬਾਈਲ ਕੰਪਨੀਆਂ ਨੇ ਪੰਜਾਬ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਵਾਸਤਾ ਪਾ ਕੇ ਟਾਵਰਾਂ ਦੇ ਕਨੈਕਸ਼ਨ ਬਚਾਉਣ ਦੀ ਕੋਸ਼ਿਸ਼ ਜਿਹੜੀ ਵੀ ਉਹ ਕੀਤੀ ਜਾ ਰਹੀ ਹੈ ਔਰ ਜਿਹੜੇ ਇੱਥੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਸੂਬੇ ਦੇ ਪੁਲਿਸ ਮੁਖੀਆਂ ਨੂੰ ਕੱਢੀ ਆ, ਡਿਸਟ੍ਰਿਕਟ ਦੇ SSPs ਨੂੰ ਇਹ ਕਿਹਾ ਕਿ ਲੋਕਾਂ ਨੂੰ ਇਸ ਗੱਲ ਦੇ ਵਾਸਤੇ ਪ੍ਰੇਰਿਆ ਜਾਵੇ ਕਿ ਮੋਬਾਈਲ ਟਾਵਰਾਂ ਦੇ ਕਨੈਕਸ਼ਨ ਨਾ ਕੱਟੇ ਜਾਣ ਕਿਉਂਕਿ ਇਹਦੇ ਨਾਲ
ਮੋਬਾਈਲ ਕਨੈਕਟੀਵਿਟੀ ਦੇ ਵਿੱਚ ਵਿਘਨ ਪਊਗਾ। ਆਨਲਾਈਨ ਪੜ੍ਹ ਰਹੇ ਜਿਹੜੇ ਪੰਜਾਬ ਦੇ ਸਕੂਲਾਂ ਦੇ ਹਜ਼ਾਰਾਂ ਬੱਚੇ ਨੇ ਉਹ ਇਸ ਸਹੂਲਤ ਤੋਂ ਵਾਂਝੇ ਹੋ ਜਾਣਗੇ। ਇਹ ਐਕਸਕਿਊਜ਼ ਜਿਹੜੇ ਉਹ ਦਿੱਤੇ ਜਾ ਰਹੇ ਨੇ, ਪਰ ਲੋਕ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਕੰਪਨੀ ਦੇ ਫੋਨ ਜਿਹੜੇ ਉਹ ਨਹੀਂ ਚਾਹੀਦੇ। ਜਿਹੜੀਆਂ ਦੂਜੀਆਂ ਕੰਪਨੀਆਂ ਨੇ ਉਹਨਾਂ ਨੇ ਥਾਂ ਦੇ ਉੱਤੇ ਜਿਹੜੇ ਵੀ ਆਪਣੇ ਆਊਟਲੈਟ ਹੁਣ ਖੋਲ੍ਹੇ ਹੋਏ ਆ, ਜਿਹੜੇ ਚੌਂਕਾਂ ਦੇ ਵਿੱਚ ਵੀ ਲੱਗੇ ਆ, ਪਿੰਡਾਂ ਦੇ ਵਿੱਚ ਵੀ ਲੱਗੇ ਹੋਏ ਆ। ਈਵਨ ਜਿਹੜਾ ਕਿ ਦਿੱਲੀ ਦੇ ਵਿੱਚ ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਟਿੱਕਰੀ ਬਾਰਡਰ ਹੈ, ਚਾਹੇ ਗਾਜ਼ੀਪੁਰ ਬਾਰਡਰ ਹੈ, ਉੱਥੇ ਵੀ ਇਹ ਮੋਬਾਈਲ ਕੰਪਨੀਆਂ ਜਿਹੜੀਆਂ ਉਹ ਆਪਣੇ ਲਾ ਕੇ ਆਊਟਲੈਟ ਬੈਠੀਆਂ ਨੇ ਟੈਂਪਰੇਰੀ, ਤੇ ਜਿਨ੍ਹਾਂ ਨੇ ਨੰਬਰ ਪੋਰਟ ਕਰਾਉਣਾ ਉਹਨਾਂ ਨੂੰ ਵੀ ਇਹ ਲੱਗਦਾ ਕਿ ਇਹ ਇੱਕਦਮ ਜਿਹੜਾ ਜੀ ਇਹ ਜੀਓ ਜਦੋਂ ਕੰਪਨੀ ਆਈ ਹੈ ਕੁਝ ਮਹੀਨਿਆਂ ਦੇ ਵਿੱਚ ਉਹਨਾਂ ਕੰਪਨੀਆਂ ਦਾ ਬਿਜ਼ਨਸ ਖਾ ਗਈ। ਤੇ ਹੁਣ ਉਹਨਾਂ ਕੰਪਨੀਆਂ ਨੂੰ ਮੌਕਾ ਜਿਹੜਾ ਜੀ ਉਹ ਮਿਲਿਆ ਵੀ ਕਿਸੇ ਨਾ ਕਿਸੇ ਪਾਸੇ ਤਾਂ ਪੋਰਟ ਕਰਾਉਣਾ ਲੋਕਾਂ ਨੇ ਨੰਬਰ, ਉਹਨਾਂ ਕੰਪਨੀਆਂ ਵੱਲ ਨੂੰ ਜਿਹੜਾ ਜਾ ਰਹੇ। ਗੱਲ ਕਰਦੇ ਆ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਚੋਣਾਂ ਹੋਈਆਂ ਉਸ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਨਿਗਮ ਦੀਆਂ ਐਕਚੁਅਲੀ ਜਿਹੜੀਆਂ ਚੋਣਾਂ ਸੀਗੀਆਂ ਔਰ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਵੱਡੀ ਪਾਰਟੀ ਵਜੋਂ ਉੱਭਰੀ ਆ। ਪਰ ਜਿਹੜਾ ਗੁਪਕਾਰ ਐਲਾਨਨਾਮੇ ਦੇ ਬਾਰੇ ਗੱਠਜੋੜ ਜਿਹੜਾ 110 ਸੀਟਾਂ ਦੇ ਉੱਤੇ ਉਹਨੇ ਕਬਜ਼ਾ ਕਰਕੇ DDC ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਜਿੱਤ ਦਰਜ ਕਰ ਲਈ ਹੈ। ਭਾਜਪਾ ਜੰਮੂ ਤੇ ਕਸ਼ਮੀਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਕੇ 75 ਸੀਟਾਂ ਦੇ ਉੱਤੇ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਵਜੋਂ ਉੱਭਰੀ ਹੈ। ਬਾਂਦੀਪੁਰਾ ਤੇ ਕੁਪਵਾੜਾ ਦੇ ਇੱਕ ਚੋਣ ਹਲਕੇ ਜਿਹੜੇ ਉਹਦੇ ਨਤੀਜੇ ਅਜੇ ਆਉਣੇ ਬਾਕੀ ਆ। ਇਹ ਵੋਟਾਂ ਜਿਹੜੀਆਂ ਜੀ ਇਹ ਪਈਆਂ ਨੇ ਬੈਲਟ ਪੇਪਰ ਦੇ ਨਾਲ ਉੱਥੇ। ਜੰਮੂ ਕਸ਼ਮੀਰ ਚੋਣ ਕਮਿਸ਼ਨ ਦੇ ਵੱਲੋਂ ਐਲਾਨੇ 278 ਸੀਟਾਂ ਦੇ ਨਤੀਜਿਆਂ ਦੇ ਉੱਤੇ PAG ਤੇ ਭਾਜਪਾ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ 50, ਕਾਂਗਰਸ ਨੇ 26, ਆਪਣੀ ਪਾਰਟੀ ਨੇ 12, PDF ਤੇ ਨੈਸ਼ਨਲ ਪੈਂਥਰਸ ਨੇ 2 ਤੇ ਬਸਪਾ ਨੇ 1 ਸੀਟ ਜਿਹੜੀ ਆ ਉਹ ਜਿੱਤੀ ਹੈ। 9 ਮਹੀਨੇ ਪਹਿਲਾਂ ਬਣੀ ਤੇ ਜੰਮੂ ਕਸ਼ਮੀਰ ਦੇ ਵਿੱਚ ਪਹਿਲੀ ਵਾਰੀ ਚੋਣ ਲੜਨ ਵਾਲੀ ਆਪਣੀ ਪਾਰਟੀ ਨੇ 12 ਸੀਟਾਂ ਜਿੱਤੀਆਂ ਨੇ। ਸਾਬਕਾ ਮੰਤਰੀ ਤੇ ਕਸ਼ਮੀਰ ਦੇ ਵੱਡੇ ਸਨਅਤਕਾਰ ਆਤਲਾਫ ਬੁਖਾਰੀ ਦੀ ਅਗਵਾਈ ਵਾਲੀ ਆਪਣੀ ਪਾਰਟੀ ਦਾ ਗਠਨ 8 ਮਾਰਚ ਨੂੰ ਕੀਤਾ ਗਿਆ ਸੀਗਾ, ਜਿਹਦੇ ਵਿੱਚ ਜਿਹੜੀ ਇਹ PDP ਤੇ ਕਾਂਗਰਸ ਦੇ ਕੁਝ ਸੀਨੀਅਰ ਆਗੂ ਵੀ ਸ਼ਾਮਲ ਸੀਗੇ। ਪਾਰਟੀ ਨੇ ਜੰਮੂ ਖਿੱਤੇ ਦੇ ਵਿੱਚੋਂ 3 ਸੀਟਾਂ ਤੇ ਜੰਮੂ ਤੇ ਕਸ਼ਮੀਰ ਦੇ ਵਿੱਚੋਂ 9 ਸੀਟਾਂ ਜਿੱਤੀਆਂ ਨੇ। ਪਾਰਟੀ ਨੂੰ 38,000 ਦੇ ਕਰੀਬ ਜਿਹੜੀਆਂ ਜੀ ਉਹ ਵੋਟਾਂ ਪਈਆਂ ਨੇ। ਹੁਣ ਜਿਹੜੇ ਇੱਥੇ ਗੁਪਕਾਰ ਗੱਠਜੋੜ ਹੈ ਉਹਦੀ ਜਿੱਤ ਤੋਂ ਬਾਅਦ ਜਿਹੜੇ ਪਰਿਗਾਮੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਆਪਣਾ ਅਧਿਕਾਰ ਮੁੜ ਹਾਸਲ ਕਰਨਾ ਚਾਹੁੰਦੇ ਨੇ, ਜਿਹੜੇ ਕਿ ਇਹ ਚੋਣਾਂ ਦੇ ਨਤੀਜੇ ਦੱਸਦੇ ਆ ਕਿ ਲੋਕਾਂ ਨੇ ਸੂਬੇ ਨੂੰ ਧਾਰਾ 370 ਦੇ ਮਿਲੇ ਵਿਸ਼ੇਸ਼ ਰੁਤਬੇ ਨੂੰ ਖਤਮ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਜਿਹੜਾ ਉਹ ਨਕਾਰਿਆ। ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਇਹ ਗੱਲ ਕਹੀ ਹੈ ਕਿ DDC ਚੋਣਾਂ ਦੇ ਨਤੀਜੇ ਜਿਹੜੇ ਆ ਇਹ ਕੱਟੜਪੰਥੀ ਤੇ ਵੱਖਵਾਦੀਆਂ ਦੀ ਸਿੱਧੀ ਹਾਰ ਹੈ ਤੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਉਹ ਚਪੇੜ ਆ। ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਗੱਲ ਕਹੀ ਹੈ ਕਿ ਚੋਣਾਂ 'ਚ ਮੇਰੀ ਜਿੱਤ ਦੇ ਨਾਲ ਪ੍ਰਧਾਨ ਮੰਤਰੀ ਦੇ ਵੱਲੋਂ ਕਈਆਂ ਗੱਲਾਂ ਜਿਹੜੀਆਂ ਦੀ ਉਹ ਸੱਚੀਆਂ ਸਾਬਤ ਹੋ ਗਈਆਂ ਨੇ, ਜਦੋਂ ਕਿ ਉਮਰ ਅਬਦੁੱਲਾ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਧਾਰਾ 370 ਖਤਮ ਕਰਨ ਦੇ ਖਿਲਾਫ ਜੰਮੂ ਕਸ਼ਮੀਰ ਦੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਦੇ ਦਿੱਤਾ ਔਰ ਇਹ ਕਹਿੰਦੇ ਨੇ ਕਿ ਲੋਕ ਇਹ ਨਤੀਜੇ ਜਿਹੜੇ ਜੀ ਉਹ ਦੇਖ ਕੇ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੂੰ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਜਿਹੜੀ ਉਹ ਸੁਣਨੀ ਚਾਹੀਦੀ ਹੈ। ਮਤਲਬ ਕਿ ਆਪੋ ਆਪਣੇ ਜਿਹੜੇ ਵੀ ਉਹ ਦਾਅਵੇ ਕੀਤੇ ਨੇ। ਪਰ ਇੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਵਜੋਂ ਉੱਭਰੀ ਹੈ ਉੱਥੇ ਕਾਂਗਰਸ ਜਿਹੜੀ ਡੇ ਬਾਈ ਡੇ ਹੇਠਾਂ ਜਿਹੜੀ ਵੀ ਉਹ ਜਾ ਰਹੀ ਹੈ ਉਹਨੂੰ ਥੰਮਣਾ ਜਿਹੜਾ ਨਹੀਂ ਇੱਥੋਂ ਉਹਨਾਂ ਵੱਡਾ ਮਿਲਿਆ। ਸਿਰਫ 26 ਸੀਟਾਂ ਦੇ ਉੱਤੇ ਰਹਿ ਗਈ, ਜਦੋਂ ਕਿ 75 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਦੇ ਵਜੋਂ ਜਿਹੜੀ ਉਹ ਉੱਭਰੀ ਹੈ। ਇਹ ਮਤਲਬ ਕਿ ਹਾਲਾਤ ਜਿਹੜੇ ਨੇ ਉਹ ਵਿਰੋਧੀ ਧਿਰਾਂ ਦੇ ਬਣ ਗਏ ਹੋਏ ਨੇ। ਜੀ ਹੈਰਾਨਗੀ ਦੀ ਗੱਲ ਦੇ ਵਿੱਚ ਗੱਲ ਕਰਦੇ ਆ ਕਿ ਦਿੱਲੀ ਦੇ ਸਟੇਡੀਅਮ ਦੇ ਵਿੱਚ ਚੇਤਲੀ ਦਾ ਇੱਕ ਬੁੱਤ ਰੱਖ ਰਿਹਾ ਸੀਗਾ, ਜਿਸ ਤੋਂ ਖਫਾ ਹੋਇਆ ਬਿਸ਼ਨ ਸਿੰਘ ਬੇਦੀ ਵੀ ਕ੍ਰਿਕਟ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੀ, ਸਾਬਕਾ ਖਿਡਾਰੀ ਨੇ ਔਰ ਸਪਿਨ ਦੇ ਮਾਸਟਰ ਜਿਹੜੇ ਜੀ ਉਹ ਕਹੇ ਜਾਂਦੇ ਨੇ। DDCA ਜਿਹੜੀ ਹੈ ਇਹ ਕ੍ਰਿਕਟ ਐਸੋਸੀਏਸ਼ਨ ਹੈ, ਉਹਦੇ ਮੈਂਬਰ ਨੇ ਬਿਸ਼ਨ ਸਿੰਘ ਬੇਦੀ। ਫਿਰੋਜ਼ ਸ਼ਾਹ ਕੋਟਲਾ ਜਿਹੜਾ ਮੈਦਾਨ ਹੈ ਉਹਦੇ ਵਿੱਚ ਦਿੱਲੀ ਜਿਹੜੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਹੈ
ਉਹਦੇ ਸਾਬਕਾ ਪ੍ਰਧਾਨ ਮਰਹੂਮ ਅਰੁਣ ਜੇਤਲੀ ਦਾ ਬੁੱਤ ਲਾਉਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਸ ਫੈਸਲੇ ਤੋਂ ਖਫਾ ਹੋ ਗਏ ਬਿਸ਼ਨ ਸਿੰਘ ਬੇਦੀ ਹੋਣੀ। ਪੁਆਇੰਟ ਉਹਨਾਂ ਦੇ ਬੜੇ ਜਿਹੜੇ ਵੀ ਉਹ ਵਾਜਬ ਨੇ। ਬਿਸ਼ਨ ਸਿੰਘ ਬੇਦੀ ਉਹਨਾਂ ਨੇ ਕ੍ਰਿਕਟ ਅਥਾਰਟੀ ਨੂੰ ਦਰਸ਼ਕ ਗੈਲਰੀ 'ਚੋਂ ਆਪਣਾ ਨਾਮ ਹਟਾਉਣ ਦੀ ਅਪੀਲ ਕਰਤੀ ਹੈ। ਸਾਲ 17 ਦੇ ਵਿੱਚ ਬਿਸ਼ਨ ਸਿੰਘ ਬੇਦੀ ਹੋਰਾਂ ਦੇ ਨਾਂ ਦੇ ਉੱਤੇ ਇਸ ਗੈਲਰੀ ਦਾ ਨਾਮ ਰੱਖਿਆ ਗਿਆ ਸੀਗਾ ਔਰ ਸਾਬਕਾ ਖਿਡਾਰੀ ਨੇ ਅਥਾਰਟੀ 'ਚੋਂ ਆਪਣੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਦਿਆਂ ਦਿੱਲੀ ਤੇ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਤੇ ਭਾਈ ਭਤੀਜਾਵਾਦ ਨੂੰ ਉਤਸ਼ਾਹਿਤ ਕਰਨ ਦੇ ਜਿਹੜੇ ਵੀ ਔਰ ਪ੍ਰਬੰਧਕਾਂ ਨੂੰ ਖਿਡਾਰੀਆਂ ਤੋਂ ਵੱਧ ਤਵੱਜੋ ਦੇਣ ਦੇ ਦੋਸ਼ ਜਿਹੜੇ ਲਾਏ। ਬਿਸ਼ਨ ਸਿੰਘ ਬੇਦੀ ਹੋਰਾਂ ਨੇ ਜਿਹੜੇ ਪੁਆਇੰਟ ਉਠਾਏ ਨੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਨੂੰ ਉਹਨਾਂ ਚਿੱਠੀ ਲਿਖੀ ਹੈ। ਇਹ ਕਿਹਾ ਕਿ ਮੈਂ ਬਹੁਤ ਪੇਸ਼ੈਂਸ ਵਾਲਾ ਵਿਅਕਤੀ ਹਾਂ ਪਰ ਹੁਣ ਮੇਰੀ ਪੇਸ਼ੈਂਸ ਜਿਹੜੀ ਉਹ ਜਵਾਬ ਦੇ ਗਈ ਹੈ। ਇਹ ਕਿਹਾ ਕਿ ਅਸਲ ਦੇ ਵਿੱਚ ਜਿਹੜੀ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਹੈ ਉਹ ਮੇਰੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਤੇ ਮੈਨੂੰ ਇਹ ਸਖਤ ਸਟੈਪ ਜਿਹੜੇ ਆ ਉਹ ਚੁੱਕਣ ਦੇ ਵਾਸਤੇ ਮਜਬੂਰ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਆਪਣਾ ਨਾਂ ਉਸ ਸਟੈਂਡ ਤੋਂ ਹਟਾਉਣ ਦੀ ਬੇਨਤੀ ਕਰਦਾ ਜੋ ਮੇਰੇ ਨਾਂ ਦੇ ਉੱਤੇ ਰੱਖਿਆ ਹੋਇਆ ਔਰ ਇਹ ਤੁਰੰਤ ਹਟਾਇਆ ਜਾਣਾ ਚਾਹੀਦਾ। ਉਹਨਾਂ ਇਹ ਵੀ ਕਿਹਾ ਕਿ DDCA ਦੀ ਮੈਂਬਰਸ਼ਿਪ ਵੀ ਮੈਂ ਛੱਡ ਰਿਹਾ। DDCA ਜਿਹੜਾ ਜੀ ਉਹ ਇਹਦੇ ਉੱਤੇ ਅਜੇ ਕੋਈ ਟਿੱਪਣੀ ਨਹੀਂ ਕਰ ਰਿਹਾ। ਬਿਸ਼ਨ ਸਿੰਘ ਬੇਦੀ ਹੋਰਾਂ ਨੇ ਲਿਖਿਆ ਕਿ ਮੈਂ ਬੜਾ ਸੋਚ ਸਮਝ ਕੇ ਫੈਸਲਾ ਲਿਆ ਕਿ ਮੈਂ ਸਨਮਾਨ ਦਾ ਅਪਮਾਨ ਕਰਨ ਵਾਲਿਆਂ 'ਚ ਨਹੀਂ ਹਾਂ ਪਰ ਮੈਨੂੰ ਇਹ ਪਤਾ ਕਿ ਸਨਮਾਨ ਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਜੀ ਉਹ ਜੁੜਦੀ ਹੈ ਤੇ ਮੈਂ ਯਕੀਨੀ ਬਣਾਉਣ ਲਈ ਸਨਮਾਨ ਵਾਪਸ ਕਰ ਰਿਹਾ ਕਿ ਜਿਹੜੀਆਂ ਕਦਰਾਂ ਕੀਮਤਾਂ ਦੇ ਨਾਲ ਮੈਂ ਕ੍ਰਿਕਟ ਖੇਡੀ ਆ ਉਹ ਮੇਰੇ ਸੰਨਿਆਸ ਲੈਣ ਦੇ 4 ਦਹਾਕਿਆਂ ਬਾਅਦ ਵੀ ਬਰਕਰਾਰ ਨੇ। ਜਿਹੜੇ ਮਿਸਟਰ ਅਰੁਣ ਜੇਤਲੀ ਨੇ 1999 ਤੋਂ 2013 ਤੱਕ 14 ਸਾਲ DDCA ਦੇ ਮੁਖੀ ਰਹੇ। ਕ੍ਰਿਕਟ ਐਸੋਸੀਏਸ਼ਨ ਨੇ ਉਹਨਾਂ ਨੂੰ ਸਮਰਪਿਤ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਉਹਨਾਂ ਦਾ ਬੁੱਤ ਲਾਉਣ ਦੇ ਬਾਰੇ ਜਿਹੜਾ ਜੀ ਉਹ ਸੋਚ ਰਹੀ ਹੈ। ਬਿਸ਼ਨ ਸਿੰਘ ਬੇਦੀ ਨੇ ਪੁਆਇੰਟ ਇਹ ਉਠਾਇਆ ਕਿ ਗੂਗਲ ਦੇ ਉੱਤੇ ਜਾ ਕੇ ਜਦੋਂ ਕੋਈ ਸਰਚ ਕਰੂਗਾ ਜੇ ਉਹ ਬੁੱਤ ਲੱਗਦਾ ਤਾਂ ਉਹਦੇ ਵਿੱਚ DDCA ਦੇ ਵਿੱਚ ਹੋਏ ਘਪਲੇ ਜਿਹੜੇ ਉਹ ਸਾਹਮਣੇ ਆ ਜਾਣਗੇ ਤੇ ਉਦੋਂ ਫਿਰ ਜਿਹੜਾ ਜਿੱਥੇ ਬੁੱਤ ਲੱਗਿਆ ਹੋਇਆ ਹੋਊਗਾ ਜਿਨ੍ਹਾਂ ਨੇ ਲਾਇਆ ਹੋਊਗਾ ਕਿ ਉਹ ਸ਼ਰਮਸਾਰ ਨਹੀਂ ਹੋਣਗੇ ਕਿਉਂਕਿ ਉਹਦਾ ਨਾਮ ਬਿਸ਼ਨ ਸਿੰਘ ਬੇਦੀ ਹੋਰਾਂ ਦੇ ਨਾਂ ਦੇ ਉੱਤੇ ਸਟੈਂਡ ਜਿਹੜਾ ਜੀ ਉਹ ਰੱਖਿਆ ਹੋਇਆ। ਵੱਖ-ਵੱਖ ਕ੍ਰਿਕਟਰ ਜਿਹੜੇ ਨੇ ਉਹਨਾਂ ਦੇ ਨਾਂ ਦੇ ਉੱਤੇ ਸਟੈਂਡ ਬਣੇ ਹੋਏ ਨੇ। ਬਿਸ਼ਨ ਸਿੰਘ ਬੇਦੀ ਹੋਰਾਂ ਦਾ ਜਿਹੜਾ ਜੀ ਉਹ ਪੁਆਇੰਟ ਇਸ ਪੱਖੋਂ ਵਾਜਬ ਹੈ ਕਿ ਜੇ ਤਾਂ ਬੁੱਤ ਕਿਸੇ ਖਿਡਾਰੀ ਦਾ ਲਾਇਆ ਹੁੰਦਾ ਇਹ ਤਾਂ ਗੱਲ ਸਮਝ ਆਉਂਦੀ। ਹੁਣ ਅਰੁਣ ਜੇਤਲੀ ਹੋਰੀ ਤਾਂ ਖਿਡਾਰੀ ਨਹੀਂ ਰਹੇ, ਹਾਂ ਸਿਆਸਤ ਦੇ ਖਿਡਾਰੀ ਰਹੇ ਨੇ ਜਿਹਦੇ ਕਰਕੇ ਉਹ ਇਸ DDCA ਦੇ ਉੱਤੇ ਕਾਬਜ਼ ਰਹੇ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਮੁੰਡਾ ਜਿਹੜਾ ਜੀ ਉਹਦੇ ਉੱਤੇ ਕਾਬਜ਼ ਹੋ ਗਿਆ। ਨਾ ਉਹ ਖਿਡਾਰੀ ਹੈ ਨਾ ਕ੍ਰਿਕਟ ਦੀ ਉਹਨੂੰ ਕੋਈ ਦੇਣ, ਸਿਰਫ ਸਿਆਸਤ ਦੇ ਤੌਰ ਦੇ ਉੱਤੇ ਹੀ ਉਹ ਇੱਥੇ ਇਹਦੇ ਉੱਤੇ ਜਿਹੜਾ ਜੀ ਉਹ ਕਾਬਜ਼ ਹੈ। ਤੇ ਬਿਸ਼ਨ ਸਿੰਘ ਬੇਦੀ ਹੋਰਾਂ ਦਾ ਜਿਹੜਾ ਇਹ ਸਟੈਂਡ ਹੈ ਲੱਗਦਾ ਹੈ ਕਿ ਇਹ ਫੈਸਲਾ ਜਿਹੜਾ ਜੀ ਉਹ ਮਜਬੂਰ ਕਰੂਗਾ ਉਹਨਾਂ ਨੂੰ ਇਹ ਫੈਸਲਾ ਬਦਲਣ ਦੇ ਵਾਸਤੇ। ਨਹੀਂ ਤਾਂ ਜਿਵੇਂ ਉਹਨਾਂ ਨੇ ਕ੍ਰਿਕਟ ਜਿਹੜੀ ਜੀ ਉਹ ਛੱਡ ਦਿੱਤੀ ਹੈ ਇਹਦੇ ਨਾਲ ਵੱਡਾ ਜਿਹੜਾ ਜੀ ਉਹ ਕੰਟਰੋਵਰਸੀ ਖੜੀ ਹੋਊਗੀ ਕਿਉਂਕਿ ਬਿਸ਼ਨ ਸਿੰਘ ਬੇਦੀ ਹੋਰਾਂ ਦਾ ਨਾਮ ਜਿਹੜਾ ਜੀ ਉਹ ਬਹੁਤ ਵੱਡਾ ਨਾਮ ਹੈ ਸਾਬਕਾ ਖਿਡਾਰੀ ਦੇ ਰੂਪ। ਬਿਲਕੁਲ ਬਿਲਕੁਲ ਉਹਨਾਂ ਦਾ ਪੁਆਇੰਟ ਇੰਨਾ ਸੂਤਿਆ ਜਿਹੜੇ ਜੇਤਲੀ ਹੋਣੀ ਉਹਨੀ ਤਾਂ ਲੁੱਟੀ। ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸੰਬਲ ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ।